ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਜੀ 45ਵੇਂ ਨਗਰ ਕੀਰਤਨ ਤੇ ਹੁੰਮ ਹੁੰਮਾ ਕੇ ਪਹੁੰਚੋ। ਇਸ ਇਲਾਕੇ ਦੀਆਂ ਸੰਗਤਾਂ ਤੁਹਾਡੀ ਚਰਨ ਧੂੜੀ ਲਈ ਹਮੇਸ਼ਾ ਤੁਹਾਡੀ ਕਦਮਬੋਸੀ ਕਰਨ ਦੇ ਲਈ ਤਿਆਰ ਨੇ। ਉਹ ਗੱਲ ਜੀ ਇੱਕ ਜਿਹੜੀ ਉੱਠੀ ਸੀ ਚੱਲੀ ਸੀਗੀ ਸਿਕਿਉਰਿਟੀ ਨੂੰ ਜਿਹੜਾ ਉਹ ਲੈ ਕੇ FBI ਵਾਲੀ ਗੱਲ ਆ, ਇੱਦਾਂ ਦੀ ਕੋਈ ਡਰਨ ਵਾਲੀ ਇੱਥੇ ਗੱਲ ਨਹੀਂ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ, ਬੜੇ ਪ੍ਰੇਮ ਦੇ ਨਾਲ ਸਾਰੇ ਜਣੇ ਇੱਥੇ ਇਸ ਨਗਰ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਪਹੁੰਚ ਕੇ ਜਿਹੜੇ ਇਸ ਦੇ ਵਿੱਚ ਦਰਸ਼ਨ ਕਰਨ ਦੇ ਲਈ ਨਗਰ ਕੀਰਤਨ 'ਚ ਪਹੁੰਚ ਰਹੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਣਾਮ ਸ਼ਹੀਦਾਂ ਨੂੰ। ਲੰਗਰ ਗਰੁੱਪ ਵਾਲੇ ਸਾਰੇ ਵੀਰ ਆਪਾਂ ਇਸ ਟਾਈਮ ਇਕੱਠੇ ਆ ਸ਼੍ਰੋਮਣੀ ਕਮੇਟੀ ਵਾਲੀ ਥਾਂ ਦੇ ਉੱਤੇ, ਜਿੱਥੇ ਲੰਗਰ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਬਹੁਤ ਹੀ ਉਤਸ਼ਾਹ ਦੇ ਨਾਲ 45ਵੇਂ ਮਹਾਨ ਨਗਰ ਕੀਰਤਨ ਦੇ ਸੰਬੰਧ ਦੇ ਵਿੱਚ ਚੱਲ ਰਹੇ ਆ। ਮੇਰੇ ਨਾਲ ਗਰੇਵਾਲ ਜੀ ਤੇ ਬਿੱਲਾ ਭਾਜੀ ਜੁੜੇ ਨੇ ਤੇ ਬਾਕੀ ਨਾਲ ਉਹਨਾਂ ਦੇ ਸਾਰੇ ਹੀ ਜਿਹੜੇ ਉਹ ਸਾਥੀ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਕਿੱਦਾਂ ਉਤਸ਼ਾਹ ਆ, ਕੀ ਕੁਛ ਆ ਇਸ ਵਾਰ ਲੰਗਰਾਂ ਦੇ ਵਿੱਚ, ਕਿਵੇਂ ਤਿਆਰੀਆਂ ਚੱਲ ਰਹੀਆਂ ਆ। ਗਰੇਵਾਲ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਜੀ 45ਵੇਂ ਨਗਰ ਕੀਰਤਨ ਤੇ ਹੁੰਮ ਹੁੰਮਾ ਕੇ ਪਹੁੰਚੋ। ਇਸ ਇਲਾਕੇ ਦੀਆਂ ਸੰਗਤਾਂ ਤੁਹਾਡੀ ਚਰਨ ਧੂੜੀ ਲਈ ਹਮੇਸ਼ਾ ਤੁਹਾਡੀ ਕਦਮਬੋਸੀ ਕਰਨ ਦੇ ਲਈ ਤਿਆਰ ਨੇ। ਅਸੀਂ ਤਕਰੀਬਨ ਪਿਛਲੇ 10 ਦਿਨਾਂ ਤੋਂ ਲੰਗਰ ਦੇ ਵਿੱਚ ਆਪਣੀ ਤਿਆਰੀ ਕਰ ਰਹੇ ਹਾਂ ਕਿ ਆਉਣ ਵੱਧ ਤੋਂ ਵੱਧ ਆਈਟਮਾਂ ਬਣਾ ਕੇ ਤੇ ਤੁਹਾਡੀ ਸੇਵਾ ਕੀਤੀ ਜਾਵੇ। ਤੇ ਬਾਕੀ ਕੱਲ੍ਹ ਦਾ ਦਿਨ ਜਿਹੜਾ ਉਹ ਸਾਡੇ ਲਈ ਬਹੁਤ ਅਹਿਮ ਹੋਊਗਾ, ਕਿਉਂਕਿ ਨਗਰ ਕੀਰਤਨ ਦੇ ਵਿੱਚ ਸਮੂਲੀਅਤ ਹੋਵੇ। ਜਿੰਨੀ ਵੀ ਵੱਧ ਤੋਂ ਵੱਧ ਸਮੂਲੀਅਤ ਹੋਵੇ ਓਨਾ ਹੀ ਤੁਹਾਡਾ ਤੇ ਸਾਡਾ ਮਾਣ ਆ। ਇਸ ਮਾਣ ਨੂੰ ਲੱਗਦਾ ਵੀ ਤੁਸੀਂ ਬਰਕਰਾਰ ਰੱਖੋਗੇ, ਜਿੱਦਾਂ ਪਿਛਲੇ ਸਮਿਆਂ ਦੇ ਵਿੱਚ ਵੀ ਤੁਸੀਂ ਸਾਨੂੰ ਸਾਡੇ ਇਹ ਇਲਾਕੇ ਦੀ ਸੰਗਤ ਨੂੰ ਕਰਤਾਰਥ ਕਰਦੇ ਰਹੇ ਹੋ। ਇਸੇ ਤਰ੍ਹਾਂ ਕਰਤਾਰਥ ਕਰਦੇ ਰਹੋ ਜੀ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਲਦੀਪ ਸਿੰਘ ਬਿੱਲਾ ਜੀ, ਫਤਿਹ ਅਰਜ਼ਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਬੜੇ ਹੱਥ ਜੋੜ ਕੇ ਬੜੀ ਨਿਮਰਤਾ ਸਹਿਤ ਪ੍ਰਣਾਮ ਸ਼ਹੀਦਾਂ ਦੇ ਲੰਗਰ ਗਰੁੱਪ ਅਤੇ ਬਾਕੀ ਜਿਹੜੇ ਹੋਰ 4 ਲੰਗਰ ਵਾ ਉਹਨਾਂ ਵੱਲੋਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ। ਸਾਧ ਸੰਗਤ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਰਗੱਦੀ ਦੇ ਸੰਬੰਧ ਦੇ ਵਿੱਚ ਸਜਾਏ ਜਾ ਰਹੇ 45ਵੇਂ ਨਗਰ ਕੀਰਤਨ ਦੀ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਤਾਂ ਅਸੀਂ ਬੜੀ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਇਸ ਵਿੱਚ ਤੁਸੀਂ ਪਰਿਵਾਰ ਸਮੇਤ ਪਹੁੰਚ ਕੇ ਇਸ ਦੀ ਰੌਣਕ ਨੂੰ ਵਧਾਓ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਆਪਣਾ ਜੀਵਨ ਸਫਲਾ ਕਰੋ। ਸਾਧ ਸੰਗਤ ਜੀ, ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਧ ਸੰਗਤ ਦੇ ਵਿੱਚ ਬਹੁਤ ਉਤਸ਼ਾਹ ਆ। ਮੈਂ ਜਿਹੜੇ ਅੱਜ ਪਹੁੰਚੇ ਆ ਉਹਨਾਂ ਦਾ ਧੰਨਵਾਦ ਕਰਦਾ, ਜਿਹੜੇ ਅੱਜ ਨਹੀਂ ਪਹੁੰਚੇ ਕੱਲ੍ਹ ਨੂੰ ਆਉਣਾ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਹਾਂ। ਹੁੰਮ ਹਮਾ ਕੇ ਸਮੇਤ ਪਰਿਵਾਰ ਪਹੁੰਚਿਓ। ਅਸੀਂ ਇਸ ਸਾਲ ਵੀ ਜਿਹੜੀ ਸਾਡੀ ਸੇਵਾ ਹੈਗੀ ਆ ਸ਼੍ਰੋਮਣੀ ਕਮੇਟੀ ਦੀ ਜਿਹੜੀ ਜਗ੍ਹਾ ਹੈਗੀ ਆ ਉਹਦੇ ਵਿੱਚ ਅਸੀਂ ਕਰ ਰਹੇ ਹਾਂ। ਸਾਡੇ ਕੋਲ ਜ਼ਰੂਰ ਹਾਜ਼ਰੀ ਲਵਾ ਕੇ ਜਾਇਓ, ਸਾਨੂੰ ਸੇਵਾ ਦਾ ਮੌਕਾ ਦਿਓ। ਹਰ ਸਾਲ ਦੀ ਤਰ੍ਹਾਂ ਜਿਹੜੇ ਆਪਣੀ ਚਰਨ ਹੈਗੇ ਆ ਸਾਡੇ ਸਟਾਲਾਂ ਦੇ ਵਿੱਚ ਪਾ ਕੇ ਸਾਡੇ ਸਟਾਲਾਂ ਨੂੰ ਪਵਿੱਤਰ ਕਰਕੇ ਜਾਇਓ। ਮੈਂ ਫਿਰ ਦੁਬਾਰਾ ਮੁੜ ਕੇ ਸਾਰੀ ਸਾਧ ਸੰਗਤ ਨੂੰ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਤਾਂ ਨਿੱਘੀ ਜੀ ਆਇਆਂ ਆਖਦਾ ਹਾਂ ਜਿਨ੍ਹਾਂ ਨੇ ਆਉਣਾ ਆ। ਤੁਹਾਡਾ ਇੱਕ ਇੱਕ ਕਦਮ ਚੱਲ ਕੇ ਆਉਣਾ ਸਾਡੇ ਗਰੁੱਪ ਦਾ ਤੇ ਬਾਕੀ ਸਾਰੇ ਲੰਗਰਾਂ ਵਾਲਿਆਂ ਦਾ ਮਾਣ ਵੀ ਆ ਤੇ ਹੱਕ ਵੀ ਆ। ਇਸ ਹੱਕ ਨੂੰ ਅਤੇ ਇਸ ਮਾਣ ਨੂੰ ਹਮੇਸ਼ਾ ਹੀ ਬਰਕਰਾਰ ਰੱਖਿਓ। ਇੰਨਾ ਕੁਝ ਕਹਿੰਦਾ ਹੋਇਆ ਮੈਂ ਪੰਜਾਬੀ ਰੇਡੀਓ ਵਾਲੇ ਵੀਰਾਂ ਦਾ, ਜਿਹੜੇ ਹਰ ਸਾਲ ਸਾਨੂੰ ਆਪਣੇ ਕੈਮਰੇ ਵਿੱਚ ਬੰਦ ਕਰਕੇ ਤੁਹਾਨੂੰ ਦਿਖਾਉਂਦੇ ਆ, ਸਾਡੀਆਂ ਗੱਲਾਂ ਬਾਤਾਂ ਤੁਹਾਡੇ ਤੱਕ ਪਹੁੰਚਾਉਂਦੇ ਆ, ਤਾਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਇਹ ਸਾਡੇ ਇੱਥੇ ਨਹੀਂ, ਸਿੱਖ ਕਮਿਊਨਿਟੀ ਦਾ ਕੋਈ ਵੀ ਜਿਹੜਾ ਫੈਸਟੀਵਲ, ਜਿੱਦਾਂ ਕੱਲ੍ਹ ਸੈਕਰਾਮੈਂਟੋ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਸੀਗਾ, ਇਹਨੇ ਉਹਨਾਂ ਨੂੰ ਵੀ ਕਵਰ ਕੀਤਾ, ਇੱਥੇ ਵੀ ਆਏ ਸੀ। ਇਹਨਾਂ ਭਰਾਵਾਂ ਨੂੰ ਵੀ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ। ਸਾਡਾ ਇਹ ਪੰਜਾਬੀ ਰੇਡੀਓ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਦੇ ਰਾਹਾਂ ਵੱਲ ਨੂੰ ਹਮੇਸ਼ਾ ਹੀ ਵੱਧਦਾ ਰਹੇ। ਮੈਂ ਆਪਣੇ ਸਾਰੇ ਗਰੁੱਪ ਅਤੇ 4 ਹੋਰ ਲੰਗਰਾਂ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਹਾਂ। ਸਾਧ ਸੰਗਤ ਜੀ, ਤੁਹਾਨੂੰ ਸਾਰਿਆਂ ਨੂੰ ਫਤਿਹ ਬੁਲਾਉਂਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿੱਲਾ ਭਾਜੀ, ਥੋੜ੍ਹਾ ਜਿਹਾ ਦੱਸੋ ਵੀ ਇਸ ਵਾਰ ਤਿਆਰੀ ਕਿੱਦਾਂ, ਕਿੰਨੇ ਦਿਨਾਂ ਤੋਂ ਲੱਗੇ ਸੀ? ਇਸ ਵਾਰ ਸੰਗਤ ਦਾ ਕਿੱਦਾਂ ਤੁਹਾਨੂੰ ਨਜ਼ਰ ਆ ਰਿਹਾ? ਸੰਗਤ 'ਚ ਕਿੱਦਾਂ ਆ ਇਸ ਸਾਲ ਸੰਗਤ ਜਿਹੜੀ ਹੈਗੀ? ਉਤਸ਼ਾਹ ਤਾਂ ਸੰਗਤ ਵਿੱਚ ਬਹੁਤ ਜ਼ਿਆਦਾ ਸੀਗਾ, ਪਰ ਥੋੜ੍ਹਾ ਜਿਹਾ ਜਿਹੜਾ ਕੱਲ੍ਹ ਹੈਗਾ ਮੀਂਹ ਪੈਣ ਦੇ ਨਾਲ ਸ਼ਾਮੀ ਥੋੜ੍ਹੀ ਜਿਹੀ ਖਰਾਬੀ ਹੋਈ ਆ, ਟ੍ਰੈਫਿਕ ਦੀ ਥੋੜ੍ਹੀ ਪ੍ਰੋਬਲਮ ਆਈ ਆ।
ਪਰ ਅੱਜ ਫੇਰ ਵੀ ਜਿਹੜਾ ਸਵੇਰੇ ਅਸੀਂ ਇੱਥੇ ਆਏ ਸੀਗੇ ਉਹਨਾਂ ਦਾ ਸਾਡੇ ਵੀ ਆਲੇ ਦੁਆਲੇ ਕਾਫੀ ਚਿੱਕੜ ਜਿਹਾ ਸੀਗਾ। ਪਰ ਸਾਡੇ ਟਰੱਕਾਂ ਵਾਲੇ ਜਿਹੜੇ ਮਿੱਟੀ ਦਾ ਕੰਮ ਕਰਦੇ ਆ ਇਹਨਾਂ ਵੀਰਾਂ ਨੇ 5-7 ਟਰੱਕ ਮਿੱਟੀ ਦੇ ਲਿਆ ਕੇ ਜਿੰਨਾ ਕੁ ਸਾਡੇ ਤੋਂ ਹੋ ਸਕਿਆ ਸੰਗਤ ਦੇ ਭਲੇ ਦੇ ਲਈ ਅਸੀਂ ਉਹ ਉਪਰਾਲਾ ਆਪਣਾ ਕੀਤਾ। ਫਿਰ ਵੀ ਅੱਗੇ ਨਾਲੋਂ ਕਾਫੀ ਪਾਰਕਾਂ ਜਿਹੜੀਆਂ ਹੈਗੀਆਂ ਉਹ ਮੁੰਡੇ ਲਵਾ ਰਹੇ ਆ। ਬੜੇ ਚੰਗੇ ਉਪਰਾਲੇ ਅਸੀਂ ਇੱਥੇ ਵੀ ਕੀਤੇ ਹੈਗੇ ਆ। ਚਲੋ ਗੁਰੂ ਘਰ ਵਾਲਿਆਂ ਦਾ ਤਾਂ ਫਰਜ਼ ਹੀ ਹੁੰਦਾ, ਉਹਨੀ ਦਾ ਕਰ ਰਹੇ ਹੁੰਦੇ ਹੈਗੇ ਆ। ਪਰ ਸੰਗਤ ਦਾ ਅੱਜ ਦੁਪਹਿਰ ਤੋਂ ਫੇਰ ਮੁੜ ਕੇ ਜਿਹੜਾ ਹੈਗਾ ਅੱਗੇ ਮਾਂਗੀ ਉਤਸ਼ਾਹ ਆ। ਅਸੀਂ ਉਮੀਦ ਆਸ ਕਰਦੇ ਹਾਂ ਵੀ ਪਿਛਲੇ ਸਾਲਾਂ ਨਾਲੋਂ ਵੀ ਐਤਕੀ ਜਿਹੜੀ ਸੰਗਤ ਹੈਗੀ ਆ ਉਹ ਵੱਧ ਪਹੁੰਚੇਗੀ। ਜੀ ਬਿਲਕੁਲ। ਸੋ ਬਹੁਤ ਬਹੁਤ ਸਾਰੇ ਲੰਗਰ ਵਾਲੇ ਵੀਰਾਂ ਦਾ, ਭੈਣਾਂ ਦਾ, ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੱਥੇ ਆ ਕੇ ਇਸ ਦੇ ਵਿੱਚ ਸੇਵਾਵਾਂ ਜਿਹੜੀਆਂ ਉਹ ਕੀਤੀਆਂ ਆ ਜੀ। ਤੇ ਆਪਾਂ ਨਾਲ ਦੇ ਨਾਲ ਜਿਹੜਾ ਇਹ ਵੀ ਕਹਿੰਦੇ ਆ ਵੀ ਉਹ ਗੱਲ ਜੀ ਇੱਕ ਜਿਹੜੀ ਉੱਠੀ ਸੀ ਚੱਲੀ ਸੀਗੀ ਸਿਕਿਉਰਿਟੀ ਨੂੰ ਜਿਹੜਾ ਉਹ ਲੈ ਕੇ FBI ਵਾਲੀ ਗੱਲ ਆ, ਇਦਾਂ ਦੀ ਕੋਈ ਡਰਨ ਵਾਲੀ ਇੱਥੇ ਗੱਲ ਨਹੀਂ। ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਆ, ਬੜੇ ਪ੍ਰੇਮ ਦੇ ਨਾਲ ਸਾਰੇ ਜਣੇ ਇੱਥੇ ਇਸ ਨਗਰ ਦੇ ਵਿੱਚ ਯੂਬਾ ਸਿਟੀ ਦੇ ਵਿੱਚ ਪਹੁੰਚ ਕੇ ਜਿਹੜੇ ਇਸ ਦੇ ਵਿੱਚ ਦਰਸ਼ਨ ਕਰਨ ਦੇ ਲਈ ਨਗਰ ਕੀਰਤਨ 'ਚ ਪਹੁੰਚ ਰਹੇ ਆ। ਜਿੱਦਾਂ ਕੁਲਦੀਪ ਪਿੱਲਾ ਭਾਜੀ ਕਹਿ ਰਹੇ ਆ ਜਿਹੜੇ ਅਜੇ ਤੱਕ ਨਹੀਂ ਪਹੁੰਚੇ ਉਹ ਕੱਲ ਨੂੰ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਜਿਹੜੀ ਉਹ ਕਰਨੀ ਆ। ਹਾਂਜੀ ਬਿੱਲੇ ਭਾਜੀ ਕੀ ਕਹਿਣਾ ਸੀ? ਸਾਧ ਸੰਗਤ ਜੀ ਜਿਹੜੀ ਇਹ ਸੇਵਾ ਦੀ ਗੱਲਬਾਤ ਪਹਿਲਾਂ ਭਾਜੀ ਹੁਣੀ ਕੀਤੀ ਵੀ ਕਿੰਨੇ ਦਿਨ ਪਹਿਲਾਂ ਸ਼ੁਰੂ ਹੋ ਜਾਂਦੀ ਆ। ਇਸ ਸਾਲ ਅਸੀਂ 10 ਦਿਨ ਪਹਿਲਾਂ ਜਿਹੜੀ ਹੈਗੀ ਆ ਸੇਵਾ ਵਰਕਸ਼ਾਪ ਦੇ ਉੱਤੇ ਸ਼ੁਰੂ ਕੀਤੀ ਸੀਗੀ। ਉੱਥੇ ਜਿਹੜੀਆਂ ਚੀਜ਼ਾਂ ਜੀ ਪਹਿਲਾਂ ਬਣਾਉਣੇ ਵਾਲੀਆਂ ਹੁੰਦੀਆਂ ਖਟਿਆਈ ਆ ਜਾਂ ਹੋਰ ਕੋਈ ਵੀ ਜਿਹੜਾ ਸਮਾਨ ਵਾ ਉਹਨੂੰ ਉੱਥੇ ਬਣਾ ਕੇ ਲਿਆਈਦਾ ਆ। ਸਮਾਨ ਇਕੱਠਾ ਕਰਨ ਦੇ ਏਡਾ ਵੱਡਾ ਪ੍ਰੋਗਰਾਮ ਦੇ ਲਈ ਸਮਾਨ ਇਕੱਠਾ ਕਰਨ ਦੇ ਲਈ ਘੱਟੋ ਘੱਟ 2 ਵੀਕਾਂ ਸਾਨੂੰ ਪਹਿਲਾਂ ਲੱਗ ਜਾਂਦੀਆਂ ਆ। ਉਹਦੇ ਵਿੱਚ ਛੁੱਟੀਆਂ ਵੀ ਕਰਨੀਆਂ ਪੈਂਦੀਆਂ ਸਭ ਨੂੰ। ਹਾਂਜੀ ਕੋਈ 2 ਵੀਕਾਂ ਛੁੱਟੀਆਂ ਕਰਦਾ ਆ ਜੀ, ਕੋਈ 1 ਵੀਕਾਂ ਆ। ਅਸੀਂ ਪਹਿਲਾਂ ਨਗਰ ਕੀਰਤਨ ਤੋਂ ਪਹਿਲਾਂ ਹੀ ਆਪਣੀ ਮੀਟਿੰਗ ਕਰੀਦੀ ਆਪਣੇ ਗਰੁੱਪ ਦੀ। ਸਾਰੇ ਸੇਵਾਦਾਰਾਂ ਨੂੰ ਅਸੀਂ ਬੜੀ ਨਿਮਰਤਾ ਸਹਿਤ ਬੇਨਤੀ ਕਰੀਦੀ ਆ ਵੀ ਤੁਸੀਂ ਛੁੱਟੀਆਂ ਕਰਿਓ। ਕੋਈ ਨੇ ਕਿਸੇ ਨੇ 5 ਕਰਨੀਆਂ, ਕਿਸੇ ਨੇ 7, ਆਪਣੀ ਵਿੱਤ ਦੇ ਮੁਤਾਬਕ ਹਰੇਕ ਸੇਵਾਦਾਰ ਛੁੱਟੀਆਂ ਕਰਦਾ ਆ। ਇਹ ਸਾਡੇ ਸਟਾਲ ਦੀ ਇੱਕੋ ਹੀ ਖਾਸੀਅਤ ਆ ਜੀ, ਜਿਹੜਾ ਪਦਾਰਥ ਤੁਹਾਨੂੰ ਅੱਜ ਛਕਣ ਨੂੰ ਮਿਲ ਗਿਆ ਉਹ ਜਿਹੜਾ ਕੱਲ੍ਹ ਨੂੰ ਨਹੀਂ ਮਿਲਣਾ। ਚਲੋ ਹੁਣ ਤਾਂ ਇੱਥੇ 3 ਦਿਨ ਹੀ ਸੇਵਾ ਕਰਦੇ ਹਾਂ। ਐਤਕੀ ਫੇਰ ਟਰਾਈ ਕੀਤੀ 5 ਦਿਨ ਦੀ। ਜਦੋਂ ਆਪਾਂ ਗੁਰੂ ਘਰ ਦੇ ਅੰਦਰ ਹੋਇਆ ਕਰਦੇ ਸੀ ਤਾਂ ਉਦੋਂ ਅਸੀਂ 8 ਐਤਵਾਰ ਤੋਂ ਐਤਵਾਰ 8 ਦਿਨ ਜਿਹੜਾ ਹੈਗਾ ਲੰਗਰ ਲਾਇਆ ਕਰਦੇ ਸੀ। ਉਹਦੇ ਵਿੱਚ ਸਾਡੀ 8 ਦਿਨਾਂ ਦਾ ਜਿਹੜਾ ਮੈਨੂ ਉਹ ਵੱਖੋ ਵੱਖਰਾ ਹੁੰਦਾ ਸੀਗਾ। ਇਹ ਸਾਡੀ ਇੱਕ ਖਾਸੀਅਤ ਸੀਗੀ। ਅਸੀਂ ਸਾਰੇ ਸਲਾਹ ਕਰਕੇ ਪਹਿਲਾਂ ਹੀ ਮੈਨੂ ਬਣਾਇਆ ਹੁੰਦਾ ਸੀਗਾ। ਹੁਣ ਵੀ ਜੇ ਰੱਬ ਨੇ ਸਾਧ ਸੰਗਤ ਨੇ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤਾਂ ਬਾਬੇ ਨੂੰ ਮਨਜ਼ੂਰ ਹੋਇਆ ਤਾਂ ਆਪਾਂ ਜ਼ਰੂਰ ਅੰਦਰ ਜਾਵਾਂਗੇ। ਇਹ ਸਾਡੇ ਲਈ ਅਰਦਾਸ ਕਰਿਓ, ਮੈਂ ਤੁਹਾਨੂੰ ਇਹ ਬੇਨਤੀ ਕਰਦਾ ਜੀ। ਬਹੁਤ ਬਹੁਤ ਧੰਨਵਾਦ ਸਾਰੇ ਹੀ ਵੀਰਾਂ ਦਾ, ਸਾਰੇ ਭੈਣਾਂ ਦਾ ਬਹੁਤ ਬਹੁਤ ਧੰਨਵਾਦ। ਤੇ ਬਾਕੀ ਸਾਰੇ ਜਾਣੇ ਹਮਾ ਕੇ ਪਹੁੰਚੋ। ਪ੍ਰਣਾਮ ਸ਼ਹੀਦਾਂ ਨੂੰ ਲੰਗਰ ਗਰੁੱਪ ਤੇ ਨਾਲ ਜਿਹੜੇ 4 ਹੋਰ ਗਰੁੱਪ ਆ ਸਾਰਿਆਂ ਨੇ ਲੰਗਰ ਜਿਹੜਾ ਉਹ ਲਾਇਆ ਆ। ਜਦੋਂ ਤੁਸੀਂ ਬਿਊਟ ਹਾਊਸ ਤੋਂ ਟੈਰਾਬੀਨਾ ਰੋਡ ਦੇ ਉੱਤੇ ਆਉਂਦੇ ਆ ਉੱਥੇ ਜਿਹੜੀ ਸ਼੍ਰੋਮਣੀ ਕਮੇਟੀ ਵਾਲੀ ਥਾਂ ਆ ਉੱਥੇ ਇਹ ਲੰਗਰ ਲੱਗੇ ਹੋਏ ਆ। ਸੋ ਇਹਨਾਂ ਸਾਰਿਆਂ ਦੇ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ ਆ ਲੰਗਰਾਂ ਦੇ ਵਿੱਚ ਪਹੁੰਚ ਕੇ ਇਹਨਾਂ ਨੂੰ ਸੇਵਾ ਦਾ ਜ਼ਰੂਰ ਮੌਕਾ ਦਿਓ। ਇਹਨਾਂ ਗੱਲਾਂ ਦੇ ਨਾਲ ਸਮਾਪਤੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।